ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਬਾਰੇ ਚਰਚਾ ਕਰਨ ਦੇ ਲਈ, ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਅੱਜ 29 ਅਗਸਤ ਦਿਨ ਹੈਗਾ ਜੀ, ਵੀਰਵਾਰ। ਸ਼ਾਮ ਦੇ ਇਸ ਬੁਲੇਟਿਨ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਣੀ ਜੇ ਟਰਕੀਆਣਾ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਜੇ ਖਬਰਾਂ ਵੱਲ ਵਧੀਏ ਤਾਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਕਹਿ ਸਕਦੇ ਹਾਂ, ਜਾਂ ਇਸ ਵੇਲੇ ਦੀ ਤਾਜ਼ਾ ਖਬਰ ਜਿਹੜੀ ਹੈ ਉਹ ਸੈਕਰਾਮੈਂਟੋ ਕਾਉਂਟੀ ਤੋਂ ਆ ਰਹੀ ਹੈ। ਸੈਕਰਾਮੈਂਟੋ ਕਾਉਂਟੀ ਦੇ ਵਿੱਚ ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਤੇ ਇਹਨੇ ਉੱਤੇ ਦੋਸ਼ ਲੱਗੇ ਨੇ ਕਿ ਇਹਨੇ ਆਪਣੀ ਮਾਤਾ ਦਾ ਕਤਲ ਕਰਨ ਤੋਂ ਬਾਅਦ ਉਸ ਘਰ ਨੂੰ ਜਿਹੜਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਅਫੀਸ਼ੀਅਲਸ ਦਾ ਇਹ ਕਹਿਣਾ ਹੈ ਕਿ ਜਿਹੜੀ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋਹਨ ਮਾਰਟੀਨੇਜ਼ ਜਿਹੜਾ ਉਹਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਆਪਣੀ ਮਾਤਾ ਨੂੰ ਹਿੱਟ ਕੀਤਾ, ਸਟ੍ਰਾਈਕ ਕੀਤਾ ਇੱਕ ਸ਼ੋਵਲ ਦੇ ਨਾਲ, ਤੇ ਉਸ ਤੋਂ ਬਾਅਦ ਉੱਥੋਂ ਉਹ ਭੱਜਿਆ ਤੇ ਫਿਰ ਉਹਨੇ ਇੱਕ ਵਹੀਕਲ ਦੇ ਉੱਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਆਪਣੀ ਮਾਤਾ ਨੂੰ ਅੱਗ ਲਾਉਣ ਦੀ ਵੀ ਉਹਨੇ ਕੋਸ਼ਿਸ਼ ਕੀਤੀ। ਉਹ ਹੁਣ ਕਾਉਂਟੀ ਜੇਲ੍ਹ ਦੇ ਵਿੱਚ ਆ ਕਤਲ ਦੇ ਦੋਸ਼ਾਂ ਦੇ ਤਹਿਤ। ਇਹ ਜਿਹੜੀ ਘਟਨਾ ਉਹ ਸਵੇਰੇ ਵਾਪਰੀ ਸੀ ਤੇ ਪੁਲਿਸ ਨੂੰ ਸੱਦਿਆ ਗਿਆ ਸੀ। 11500 ਬਲਾਕ ਹੈ ਜਿਹੜਾ ਐਲਟਾ ਮੀਸਾ ਰੋਡ ਦੇ ਉੱਤੇ ਸਦਰਨ ਪਾਰਟ ਜਿਹੜਾ ਇਸ ਕਾਉਂਟੀ ਦਾ, ਉਹਨਾਂ ਇਲਾਕਿਆਂ ਦੇ ਵਿੱਚ। ਉਸ ਤੋਂ ਬਾਅਦ ਪੁਲਿਸ ਨੇ ਜਦੋਂ ਇਸ ਘਰ ਦੇ ਵਿੱਚ ਪੜਤਾਲ ਕੀਤੀ, ਜਾਂ ਦੱਸਿਆ ਗਿਆ ਕਿ ਇਹ ਬੰਦੇ ਨੇ ਇੱਕ ਘਰ ਦੇ ਵਿੱਚ ਲੁਕ ਕੇ ਪੁਲਿਸ ਨੂੰ ਖਾਸਾ ਤੰਗ ਪਰੇਸ਼ਾਨ ਵੀ ਕੀਤਾ ਤੇ ਪੁਲਿਸ ਨੇ ਬਾਅਦ ਵਿੱਚ ਸਵੈਟ ਟੀਮ ਨੇ ਜਿਹੜਾ ਉਹਨੂੰ ਫੜ ਲਿਆ, ਡਿਪਟੀਜ਼ ਨੇ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਮਾਰਟੀਨੇਜ਼ ਜਿਹੜਾ ਸੀਗਾ ਉਹ ਜਦੋਂ ਫੜਿਆ ਗਿਆ ਤੇ ਉਹਨੂੰ ਪੁੱਛਿਆ ਗਿਆ ਕਿ ਤੂੰ ਉੱਥੋਂ ਭੱਜਿਆ ਕਿਉਂ ਸੀ, ਜਾਂ ਕੀ ਕੁਛ ਵਾਪਰਿਆ, ਤਾਂ ਉਹਨੇ ਸਾਰੀ ਗੱਲ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਕਿਹਾ ਕਿ ਮੈਂ ਬਹੁਤ ਡਰ ਗਿਆ ਸੀਗਾ, ਜਾਂ ਮੈਨੂੰ ਲੱਗਿਆ ਕਿ ਸਾਡੇ ਘਰ ਤੇ ਹਮਲਾ ਹੋ ਗਿਆ, ਮਤਲਬ ਉਹਨੇ ਇਸ ਤਰੀਕੇ ਦੇ ਨਾਲ। ਪਰ ਬਾਅਦ ਦੇ ਵਿੱਚ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹਨੇ ਹੀ ਆਪਣੀ ਮਾਤਾ ਦਾ ਕਤਲ ਕੀਤਾ। ਬਾਅਦ ਦੇ ਵਿੱਚ ਇਹ ਉੱਥੋਂ ਭੱਜਿਆ। ਸਰਜੈਂਟ ਅਮਰ ਗਾਂਧੀ ਦੇ ਕਹਿਣ ਦੇ ਮੁਤਾਬਕ, ਜਿਹੜੇ ਕਿ ਸਪੋਕਸ ਪਰਸਨ ਨੇ ਸ਼ੈਰਿਫ ਆਫਿਸ ਦੇ, ਉਹਨਾਂ ਨੇ ਕਿਹਾ ਕਿ ਇਸ ਬੰਦੇ ਦੀ ਲਿਮਿਟਡ ਕ੍ਰਿਮੀਨਲ ਹਿਸਟਰੀ ਰਹੀ ਹੈ ਤੇ ਇਹ 2018 ਦੇ ਵਿੱਚ ਵੀ ਇੱਕ ਮਾਮਲੇ ਦੇ ਵਿੱਚ ਅਰੈਸਟ ਹੋਇਆ ਸੀਗਾ। ਇਹਨੇ ਵਾਇਲੇਸ਼ਨ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨੇ ਅੱਜ ਵਾਲੀ ਜਿਹੜੀ ਵਾਰਦਾਤ ਆ ਉਹਨੂੰ ਅੰਜਾਮ ਦਿੱਤਾ। ਹਾਲਾਂਕਿ ਇਹਨਾਂ ਦੋਨਾਂ ਦਰਮਿਆਨ ਕੋਈ ਝਗੜਾ ਸੀ, ਜਾਂ ਇਹਨੇ ਕੋਈ ਲੁੱਟ ਕਰਨੀ ਚਾਹੁੰਦਾ ਸੀ, ਜਾਂ ਇਹਨੇ ਕਿਹੜੇ ਕਾਰਨ ਰਹੇ ਇਹਨੇ ਆਪਣੀ ਮਾਤਾ ਦਾ ਕਤਲ ਕੀਤਾ, ਪਰ ਫਿਰ ਵੀ ਹੁਣ ਇਹਨੂੰ ਕਾਉਂਟੀ ਜੇਲ੍ਹ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ। ਹੁਣ ਇਹ ਇਨਐਲੀਜੀਬਲ ਆ ਜਿਹੜਾ ਬੇਲ ਦੇ ਲਈ, ਤੇ ਉਹਦੇ ਤੇ ਜਿਹੜਾ ਉਹਨੂੰ ਕੋਰਟ ਦੇ ਵਿੱਚ ਅੱਜ ਹੀ ਅਪੀਅਰ ਕੀਤਾ ਗਿਆ ਫਰਾਈਡੇ ਆਫਟਰਨੂਨ ਦੇ ਵਿੱਚ। ਜੀ, ਅਗਲੀ ਗੱਲ ਕਰੀਏ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਕਹਿੰਦੇ ਵੀ ਰੀਅਲ estate ਬੂਮ ਦੇ ਕਰਕੇ LA ਲਾਸ ਐਂਜਲਸ ਦੇ ਵਿੱਚ ਬਹੁਤ ਵੱਡੀ ਜਿਹੜੀ ਪੋਲੀਟੀਕਲ ਕਰਪਸ਼ਨ ਆ ਉਹ ਵਧੀ ਆ। ਪ੍ਰੋਸੀਕਿਊਟਰਸ ਦਾ ਮੰਨਣਾ ਵੀ ਜਿਹੜਾ ਭ੍ਰਿਸ਼ਟਾਚਾਰ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਵਧਿਆ ਆ, ਵਨ ਪਾਰਟੀ ਰੂਲ ਦਾ ਨਤੀਜਾ ਆ। ਵੋਟਰਸ ਧਿਆਨ ਨਹੀਂ ਦੇ ਰਹੇ। ਨਿਊਜ਼ ਮੀਡੀਆ ਇੱਥੇ ਜਿਹੜਾ ਉਹ ਵੀਕ ਹੋਇਆ ਪਿਆ ਆ, ਤੇ ਜਿਹੜੇ ਟ੍ਰੈਡੀਸ਼ਨਲ ਚੈਕਸ ਔਨ ਪਾਵਰ ਹੁੰਦੇ ਆ, ਚੈਕਸ ਐਂਡ ਬੈਲੈਂਸ ਜਿਸ ਨੂੰ ਆਖਿਆ ਜਾਂਦਾ ਆ, ਉਹ ਇੱਥੋਂ ਗਵਾਚੇ ਪਏ ਆ। ਹੋਜ਼ੇ ਹੁਈਜ਼ਾਰ ਲਾਸ ਐਂਜਲਸ ਸਿਟੀ ਹਾਲ ਦੇ ਵਿੱਚ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਡਿੱਗਿਆ ਆ, ਉਦਾਂ ਹੀ ਪਹਿਲਾਂ ਉਹ ਚੜ੍ਹਿਆ ਸੀਗਾ। UCLA ਦੇ, ਪ੍ਰਿੰਸਟਨ ਦੇ ਜਿਹੜੇ ਲਾ ਆਫਿਸ ਉੱਥੋਂ ਦੇ ਜਿਹੜੇ ਗ੍ਰੈਜੂਏਟਸ ਇਹ ਉੱਥੇ ਇਹ ਪੜ੍ਹ ਕੇ ਜਿਹੜਾ ਉੱਥੇ ਪਹੁੰਚਿਆ ਸੀਗਾ। FBI ਏਜੰਟਸ ਨੇ ਬੀਤੇ ਸਮੇਂ ਦੇ ਵਿੱਚ ਇਸ ਨੂੰ $1.8 ਮਿਲੀਅਨ ਦੀ ਜਿਹੜੇ ਕਸੀਨੋ ਚਿਪਸ, ਲਗਜ਼ਰੀ ਹੋਟਲ ਸਟੇ, ਪ੍ਰੋਸਟੀਚਿਊਟਸ, ਲਿਕਰ ਬਾਕਸ ਫੁੱਲ ਆਫ ਕੈਸ਼, ਚਾਈਨੀਜ਼ ਡਿਵੈਲਪਰ ਦੇ ਕੋਲੋਂ ਜਿਹੜੇ ਉਹ ਲੈਂਦੇ ਜਿਹੜਾ ਉਹ ਫੜਿਆ ਸੀਗਾ। ਕਹਿੰਦੇ ਵੀ ਇਹ ਫੈਡਰਲ ਪ੍ਰੋਸੀਕਿਊਟਰਸ ਨੇ ਇਸ ਹਾਲੀਵੁੱਡ ਦੀ ਕਹਾਣੀ ਦੇ ਬਾਰੇ ਜਿਹੜਾ ਉਹ ਦੱਸਿਆ ਆ। ਹੁਣ ਕਹਿੰਦੇ ਵੀ ਜਨਵਰੀ ਮਹੀਨੇ 'ਚ ਇਸ ਨੂੰ 13 ਸਾਲ ਦੀ ਜਿਹੜੀ ਸਜ਼ਾ ਆ ਸੁਣਾਈ ਗਈ ਆ, ਜਿਸ ਦੇ ਵਿੱਚ ਇਹਨੇ ਰੈਕੇਟੀਅਰਿੰਗ ਦੇ ਨਾਲ ਜਿਹੜੇ ਟੈਕਸ ਇਵੇਜਨ ਕੀਤੀ ਆ। ਇੱਕ ਟਾਈਮ ਦੇ ਉੱਤੇ ਇਸ ਨੂੰ LA ਸਿਟੀ ਹਾਲ ਦਾ ਕਿੰਗ ਕੌਂਗ ਵੀ
ਆਖਿਆ ਜਾਂਦਾ ਸੀਗਾ। ਆਉਂਦੇ ਦਿਨਾਂ ਦੇ ਵਿੱਚ ਇਹ ਪ੍ਰਿਜ਼ਨ ਦੇ ਵਿੱਚ ਰਿਪੋਰਟ ਕਰੇਗਾ। ਇਹ ਤੀਸਰਾ ਐਲਏ ਦਾ ਸਿਟੀ ਦਾ ਕੌਂਸਲ ਮੈਂਬਰ ਬਣਿਆ ਆ, ਜੀ ਜੋ ਕਿ ਕਰਪਸ਼ਨ ਇਨਵੈਸਟੀਗੇਸ਼ਨ ਦੇ ਚੱਲਦਿਆਂ, ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਚੱਲਦਿਆਂ ਜਿਹੜਾ ਉਹ ਡਿੱਗਾ ਆ। ਕਹਿੰਦੇ ਵੀ ਇਸ ਤੋਂ ਇਲਾਵਾ ਇਹਨਾਂ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀ, ਫੰਡ ਰੇਜ਼ਰ, ਪੋਲੀਟੀਕਲ ਕੰਸਲਟੈਂਟ, ਰੀਅਲ ਅਸਟੇਟ ਡਿਵੈਲਪਰ ਨੂੰ ਵੀ ਜਿਹੜਾ ਫੈਡਰਲ ਪ੍ਰੋਸੀਕਿਊਟਰ ਅਥਾਰਟੀਜ਼ ਦੇ ਦੁਆਰਾ ਚਾਰਜ ਜਿਹੜਾ ਉਹ ਕੀਤਾ ਗਿਆ ਆ, ਦੋਸ਼ ਜਿਹੜੇ ਉਹਨਾਂ ਉੱਤੇ ਆਇਦ ਕੀਤੇ ਗਏ ਆ, ਭ੍ਰਿਸ਼ਟਾਚਾਰ, ਬ੍ਰਾਈਬਰੀ ਤੇ ਇਨਫਲੂਐਂਸ ਜਿਹੜੀ ਆ ਆਪਣੀ ਇਸ ਦੇ ਵਿੱਚ ਵਧਾਉਣ ਦੀ ਖਾਤਰ। 2 ਮੈਂਬਰ ਜਿਹੜੇ ਹੋਰ ਸਿਟੀ ਕੌਂਸਲ ਦੇ ਜਿਨ੍ਹਾਂ ਉੱਤੇ ਕ੍ਰਿਮੀਨਲ ਕਨਵਿਕਸ਼ਨਸ ਹੋਈਆਂ ਆ, ਇਹਨਾਂ ਵਿੱਚੋਂ ਇੱਕ ਮਾਰਕ ਰਿਡਲੀ ਥਾਮਸ ਆ। ਇਹ ਵੀ ਬ੍ਰਾਈਬਰੀ ਤੇ ਫਰਾਡ ਦੇ, ਧੋਖਾਧੜੀ ਦੇ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ। ਮਿਚਲ ਇੰਗਲੈਂਡਰ, ਉਹਨੇ 2020 ਦੇ ਵਿੱਚ ਆਪਣੇ ਇਹਨਾਂ ਦੋਸ਼ਾਂ ਨੂੰ ਕਬੂਲਿਆ ਸੀਗਾ। ਸੋ ਕਹਿੰਦੇ ਵੀ ਚੌਥਾ ਸਿਟੀ ਕੌਂਸਲ ਮੈਂਬਰ ਕਰਨ ਪ੍ਰਾਈਸ, ਉਹ ਅੰਬੈਜ਼ਲਮੈਂਟ, ਪਰਜਰੀ ਤੇ ਕੌਨਫਲਿਕਟ ਆਫ ਇੰਟਰਸਟ ਦੇ ਚਾਰजेस ਦਾ ਸਾਹਮਣਾ ਜਿਹੜਾ ਉਹ ਕਰ ਰਿਹਾ ਆ। ਪਿਛਲੇ 10 ਸਾਲਾਂ ਦੇ ਵਿੱਚ 576 ਕੈਲੀਫੋਰਨੀਆ ਦੇ ਜਿਹੜੇ ਪਬਲਿਕ ਅਧਿਕਾਰੀ ਆ, ਉਹ ਫੈਡਰਲ ਕਰਪਸ਼ਨ ਚਾਰजेस ਦੇ ਵਿੱਚ ਕਨਵਿਕਟ ਹੋ ਚੁੱਕੇ ਆ। ਜਸਟਿਸ ਡਿਪਾਰਟਮੈਂਟ ਦੀ ਰਿਪੋਰਟ ਇਹ ਦੱਸਦੀ ਆ। ਕਹਿੰਦੇ ਵੀ ਬਾਕੀ ਜਿਹੜੇ ਸੂਬਿਆਂ ਦੇ ਵਿੱਚ ਇਹ ਆંકੜੇ ਇਸ ਟਾਈਮ ਕੈਲੀਫੋਰਨੀਆ ਦੇ ਸਭ ਤੋਂ ਜ਼ਿਆਦਾ ਆ। ਚਾਹੇ ਤੁਸੀਂ ਨਿਊਯਾਰਕ, ਨਿਊ ਜਰਸੀ ਤੇ ਇਲੀਨੋਇਸ ਦੀ ਵੀ ਜਿਹੜੀ ਆ ਉਹ ਤੁਸੀਂ ਗੱਲ ਕਰ ਲਓ। ਲਾਸ ਐਂਜਲਸ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਮਿਲੀਅਨਸ ਆਫ ਲੋਕ ਰਹਿੰਦੇ ਆ, ਪਰ ਤੁਸੀਂ ਦੇਖੋ ਵੀ ਆਪਣੀ ਸੱਤਾ ਦੇ ਨਸ਼ੇ ਦੇ ਵਿੱਚ ਚੂਰ, ਰਿਸ਼ਵਤਖੋਰੀ, ਕਿੱਦਾਂ ਡਿਵੈਲਪਰਾਂ ਨੂੰ ਥਾਂ ਦੇਣੀ ਆ, ਉਹਨਾਂ ਦੀ ਜ਼ੋਨਿੰਗ ਬਦਲਣੀ ਆ ਜਾਂ ਉਹਨਾਂ ਨੂੰ ਉੱਥੇ ਬਣਾਉਣ ਦਾ ਮੌਕਾ ਦੇਣਾ ਆ, ਉਹਦੇ ਲਈ ਕੋਈ ਕੁਝ ਕਰਦੇ ਆ ਰਹੇ ਆ। ਤੇ ਕਹਿੰਦੇ ਵੀ ਹੁਣ 576 ਜਣੇ 10 ਸਾਲਾਂ ਚ ਫਸਣੇ ਕੋਈ ਛੋਟੀ ਗੱਲ ਨਹੀਂ। ਤੇ ਐਲਏ ਸਿਟੀ ਹਾਲ ਦੇ 3-4 ਜਿਹੜੇ ਕੌਂਸਲ ਮੈਂਬਰ ਉਹ ਅੰਦਰ ਇਸੇ ਕਰਕੇ ਗਏ ਹੋਣ। ਇੱਥੋਂ ਇਹ ਪਤਾ ਲੱਗਦਾ ਹੈ ਵੀ ਉੱਥੇ ਜਿਹੜੀ ਬ੍ਰਾਈਬਰੀ ਆ, ਭ੍ਰਿਸ਼ਟਾਚਾਰ ਇਸ ਟਾਈਮ ਬਗੈਰ ਕਿਸੇ ਲਗਾਮ ਤੋਂ ਲਗਾਤਾਰ ਚੱਲਦੀ ਵੱਧਦੀ ਜਾ ਰਹੀ ਆ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ। ਇਸ ਟਾਈਮ ਜਿਹੜੇ ਕੈਲੀਫੋਰਨੀਆ ਦੇ ਸਕੂਲਾਂ ਦੇ ਬਾਰੇ ਲੰਘੀਆਂ ਖਬਰਾਂ ਦੇ ਵਿੱਚ ਵੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਇਹਦਾ ਜ਼ਿਕਰ ਕੀਤਾ ਸੀ, ਉਹ ਸੈਨ ਹੋਜ਼ੇ ਸਕੂਲਾਂ ਦੇ ਬਾਬਤ ਸੀਗਾ। ਕੈਲੀਫੋਰਨੀਆ ਸਕੂਲ ਜਿਹੜੇ ਨੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਮਾਰਟਫੋਨ ਯੂਜ਼ ਹੈ ਇਹਦੇ ਉੱਤੇ ਪਾਬੰਦੀ ਲਾ ਸਕਦੇ ਨੇ, ਕਿਉਂਕਿ ਜਿਹੜਾ ਇੱਕ ਸਟੇਟ ਲੈਜਿਸਲੇਚਰ ਆ ਉਹਦੇ ਬਿੱਲ ਦੇ ਤਹਿਤ ਬਿੱਲ ਪਾਸ ਹੋ ਗਿਆ, ਉਹ ਅਸੈਂਬਲੀ ਬਿੱਲ 3216, ਉਹ ਪਾਬੰਦ ਕਰਦਾ ਬੱਚਿਆਂ ਨੂੰ ਸਮਾਰਟਫੋਨ ਯੂਜ਼ ਕਰਨ ਵਾਸਤੇ ਸਕੂਲ ਕੈਂਪਸ ਦੇ ਵਿੱਚ। ਤੇ ਇਹਨੂੰ ਦੋਨਾਂ ਪਾਰਟੀਆਂ ਦੀ ਸਹਿਮਤੀ ਨਾਲ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਤੇ ਹੁਣ ਉਹ ਗਵਰਨਰ ਗੈਵਿਨ ਨਿਊਸਮ ਦੇ ਜਿਹੜਾ ਡੈਸਕ ਦੇ ਉੱਤੇ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਹੁਣ ਜਿਹੜਾ ਇਹ ਬਿੱਲ ਆ, ਉਸ ਤੋਂ ਬਾਅਦ ਸਕੂਲ ਡਿਸਟ੍ਰਿਕਟ ਜਿੰਨੇ ਵੀ ਹੋਣਗੇ, ਜਦੋਂ ਗਵਰਨਰ ਸਾਈਨ ਕਰ ਦੂਗਾ ਇਸ ਬਿੱਲ ਨੂੰ, ਤਾਂ ਸਕੂਲ ਡਿਸਟ੍ਰਿਕਟ ਜਿਹੜੇ ਨੇ ਉਹ ਜੁਲਾਈ 2026 ਤੱਕ ਜਿਹੜਾ ਉਹ ਇਸ ਨੂੰ ਅਡਾਪਟ ਕਰ ਲੈਣਗੇ, ਜਿਹਦੇ ਤਹਿਤ ਪ੍ਰੋਗਰਾਮ ਦੇ ਤਹਿਤ ਜਾਂ ਪਾਲਿਸੀ ਦੇ ਤਹਿਤ ਸਮਾਰਟਫੋਨ ਜਿਹੜੀ ਉਹਦੀ ਵਰਤੋਂ ਦੀ ਪਾਬੰਦੀ ਹੋਊਗੀ ਕੈਂਪਸ ਦੇ ਵਿੱਚ। ਇਹ ਬਿੱਲ ਇਹ ਵੀ ਕਰਦਾ ਕਿ ਘੱਟੋ ਘੱਟ ਇਸ ਨੂੰ ਹਰ 5 ਸਾਲਾਂ ਬਾਅਦ ਜਿਹੜਾ ਉਹ ਰਿਵਿਊ ਕੀਤਾ ਜਾਊਗਾ ਜਾਂ ਇਹਨੂੰ ਅਪਡੇਟ ਕੀਤਾ ਜਾਊਗਾ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜਾ ਕਿ ਸੈਕੰਡ ਲਾਰਜੈਸਟ ਸਕੂਲ ਡਿਸਟ੍ਰਿਕਟ ਆ ਪੂਰੇ ਮੁਲਕ ਭਰ ਦੇ ਵਿੱਚ, ਉਹਨੇ ਵੀ ਵੋਟ ਕੀਤਾ ਸੀਗਾ ਕਿ ਸੈੱਲਫੋਨ ਯੂਜ਼ ਨੂੰ ਜਿਹੜਾ ਉਹ ਬੈਨ ਕਰ ਦੇਣਾ ਚਾਹੀਦਾ, ਜਦੋਂ ਸਕੂਲ ਡੇਜ਼ ਦੇ ਵਿੱਚ ਜੂਨ ਦੇ ਵਿੱਚ ਜਦੋਂ ਇਹਦੇ ਉੱਤੇ ਚਰਚਾ ਚੱਲੀ ਸੀਗੀ। ਹੁਣ ਇਹਨੇ ਜਨਵਰੀ 2025 ਦੇ ਵਿੱਚ ਇਫੈਕਟ ਦੇ ਵਿੱਚ ਆ ਜਾਣਾ ਤੇ ਲਾਸ ਐਂਜਲਸ ਟਾਈਮਜ਼ ਦੇ ਕਹਿਣ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਇਹਦੇ ਬਾਰੇ ਬੋਰਡ ਆਫ ਐਜੂਕੇਸ਼ਨ ਜਿਹੜਾ ਉਹਨੇ ਵੀ ਫਿਊਚਰ ਮੀਟਿੰਗ ਸੱਦ ਲਈਆਂ ਨੇ ਇਹਦੀ ਅਪਰੂਵਡ ਕਰਨ ਵਾਸਤੇ ਜਾਂ ਇਹਦੇ ਉੱਤੇ ਹੋਰ ਚਰਚਾਵਾਂ ਕਰਨ ਵਾਸਤੇ। ਜੀ ਅਗਲੀ ਜਿਹੜੀ ਗੱਲ ਕਰੀਏ, ਕਰਾਊਡ ਸਟ੍ਰਾਈਕ ਦਾ ਸਭ ਨੂੰ ਯਾਦ ਹੋਣਾ ਆ। ਮਾਈਕਰੋਸਾਫਟ ਦੇ ਜਿਹੜੇ ਕੰਪਿਊਟਰ ਆ ਬੰਦ ਹੋ ਗਏ ਸੀਗੇ। ਕਹਿੰਦੇ ਵੀ ਇਸ ਮੈਲਟ ਡਾਊਨ ਦੇ ਕਰਕੇ ਕਹਿੰਦੇ ਵੀ $60 ਮਿਲੀਅਨ ਦਾ ਸੇਲਸ ਦੇ ਵਿੱਚ ਉਹਨਾਂ ਨੂੰ ਡੈਂਟ ਨੁਕਸਾਨ ਜਿਹੜਾ ਆ ਉਹ ਪਿਆ ਆ। ਜੁਲਾਈ 19 ਨੂੰ ਇਹ ਜਿਹੜੀ ਘਟਨਾ ਵਾਪਰੀ ਸੀਗੀ। ਸਾਈਬਰ ਸਿਕਿਉਰਿਟੀ ਪ੍ਰੋਡਕਟ ਜਿਹੜੇ ਇਹਨਾਂ ਦੇ ਚੱਲਣੋਂ ਬੰਦ ਹੋ ਗਏ ਸੀ। ਪੂਰੀ ਦੁਨੀਆ ਭਰ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਸ ਦੇ ਵਿੱਚ ਖੜੋਤ ਜਿਹੜੀ ਉਹ ਆ ਗਈ ਸੀਗੀ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਸ਼ੇਅਰ ਵੀ ਡਿੱਗੇ। ਇਵੈਂਚੁਅਲੀ $10 ਬਿਲੀਅਨ ਇਹਨਾਂ ਦੀ ਮਾਰਕੀਟ ਲੂਜ਼ ਜਿਹੜੀ ਹੋਈ ਆ। ਓਵਰਆਲ ਕਹਿੰਦੇ ਵੀ 25% ਤੱਕ ਇਹਨਾਂ ਦੇ ਸ਼ੇਅਰ ਡਾਊਨ ਜਾ ਚੁੱਕੇ ਸੀ। $20 ਬਿਲੀਅਨ ਮਾਰਕੀਟ ਵੈਲਿਊ ਇਹ ਆਪਣੀ ਲੂਜ਼ ਕਰ ਗਏ ਆ। ਇਹਦੇ ਨਾਲ ਜੋ ਇਹਨਾਂ ਦੀਆਂ ਡੀਲਸ ਚੱਲ ਰਹੀਆਂ ਸੀ ਕਰਾਊਡ ਸਟ੍ਰਾਈਕ ਦੀਆਂ ਹੋਰ ਟੈਕ ਕੰਪਨੀਆਂ ਦੇ ਨਾਲ, ਉਹਦੇ ਵਿੱਚ ਵੀ ਉਹਨਾਂ ਕੰਪਨੀਆਂ ਨੇ ਆਪਣੇ ਹੱਥ ਪਿੱਛੇ ਖਿੱਚੇ ਆ ਤੇ $60 ਮਿਲੀਅਨ ਦਾ ਇਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਨੁਕਸਾਨ ਹੋਰ ਹੋਇਆ ਹੈ। ਡੈਲਟਾ 에ਅਰਲਾਈਨ ਸਭ ਤੋਂ ਜ਼ਿਆਦਾ
ਪ੍ਰਭਾਵਿਤ ਜਿਹੜੀ ਉਹ ਹੋਈ ਸੀ। ਕਹਿੰਦੇ ਵੀ ਡੈਲਟਾ 에ਅਰਲਾਈਨ ਨੂੰ $380 ਮਿਲੀਅਨ ਆਪਣੇ ਕਸਟਮਰਸ ਨੂੰ ਇਹਨਾਂ ਦੇ ਨੁਕਸਾਨ, ਇਹਨਾਂ ਦੀ ਜਿਹੜੀ ਗਲਤੀ ਦੇ ਕਰਕੇ ਭਰਨੇ ਜਿਹੜੇ ਉਹ ਪੈ ਰਹੇ ਆ। 7000 ਤੋਂ ਵੱਧ ਉਹਨਾਂ ਦੀਆਂ ਫਲਾਈਟਸ ਜਿਹੜੀਆਂ ਉਦੋਂ ਕੈਂਸਲ ਕੀਤੀਆਂ ਗਈਆਂ ਸੀਗੀਆਂ, ਜਾਂ ਕਹਿ ਲਓ ਵੀ ਹੋ ਗਈਆਂ ਸੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ, ਰੁਖ ਕਰੀਏ ਅਪਲੈਂਡ ਕਾਉਂਟੀ ਦਾ। ਉੱਥੇ ਪੁਲਿਸ ਡਿਪਾਰਟਮੈਂਟ ਨੇ ਇੱਕ ਅਜਿਹੇ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਨੇ ਛੋਟੇ ਬੱਚਿਆਂ ਨੂੰ ਇਹ ਕਹਿ ਕੇ ਆਪਣੇ ਝਾਂਸੇ ਦੇ ਵਿੱਚ ਲਿਆ ਕਿ ਤੁਹਾਨੂੰ ਮੈਂ ਸਵਰਗ ਦੇ ਦਰਸ਼ਨ ਕਰਾਊਂਗਾ। ਦੇਖ ਲਓ। ਦੱਸਿਆ ਜਾ ਰਿਹਾ ਹੈ ਕਿ ਇੱਕ ਇਹਨੇ ਉੱਤੇ ਦੋਸ਼ ਲੱਗਦੇ ਨੇ, ਹੁਣ ਦੋਸ਼ ਲਾਏ ਗਏ ਨੇ ਕਿਡਨੈਪਿੰਗ ਦੇ। ਇਹਦੇ ਆਪਦੇ ਯੰਗ ਰਿਲੇਟਿਵਸ ਨੂੰ, ਤੇ ਇਹਨੇ ਕਲੇਮ ਕੀਤਾ ਸੀਗਾ ਕਿ ਤੁਹਾਨੂੰ ਮੈਂ ਸਵਰਗ ਦੇ ਦਰਸ਼ਨ ਕਰਾਊਂਗਾ। ਅਪਲੈਂਡ ਪੁਲਿਸ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ 2 ਬੱਚੇ ਜਿਨ੍ਹਾਂ ਦੀ ਉਮਰ 4 ਤੋਂ 6 ਸਾਲ ਹੈ, ਇਹਨਾਂ ਨੂੰ ਕਿਡਨੈਪ ਕੀਤਾ ਗਿਆ ਸੀ ਇਹਨਾਂ ਦੇ ਹੀ ਅੰਕਲ ਦੁਆਰਾ। ਤੇ ਉਹ ਜਿਹਨੂੰ ਕੋਈ ਉਹਨਾਂ ਦੇ ਕਸਟੋਡੀਅਲ ਰਾਈਟਸ ਜਿਹਦੇ ਕੋਲੇ ਹੈ ਨਹੀਂ ਸੀਗੇ ਵੀ ਉਹ ਉਹਦੇ ਆਪਣੇ ਕੋਲੇ ਰੱਖ ਸਕਦਾ। ਉਹਨਾਂ ਦੀ ਜਿਹੜੀ ਬੱਚਿਆਂ ਦੀ ਮਾਂ ਸੀ ਉਹਨੇ ਅਥਾਰਟੀਜ਼ ਨੂੰ ਦੱਸਿਆ ਕਿ ਉਹ ਅਨਸਟੇਬਲ ਸੀਗਾ, ਤੇ ਉਹਨੂੰ ਇਸ ਗੱਲ ਦਾ ਦੁੱਖ ਹੈ ਜਾਂ ਕਹਿ ਲਓ ਡਰ ਹੈ ਕਿ ਕਿਤੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਹਾਰਮ ਨਾ ਕਰ ਦੇ, ਨੁਕਸਾਨ ਨਾ ਪਹੁੰਚਾ ਦੇਵੇ। ਜਦੋਂ ਲਾਸ ਏਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਤੋਂ ਇੱਕ ਟਿਪ ਮਿਲੀ ਤਾਂ ਉਸ ਤੋਂ ਬਾਅਦ ਪੁਲਿਸ ਨੇ ਇੱਕ ਸ਼ੱਕੀ ਵਹੀਕਲ ਨੂੰ ਰੋਕਿਆ ਤੇ ਉਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਬਰਾਮਦ ਕੀਤਾ। ਤੇ ਜਦੋਂ ਇਸ ਬੰਦੇ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਹ ਕੋਈ ਵੀ ਤਸੱਲੀ ਬਖਸ਼ ਜਿਹੜਾ ਜਵਾਬ ਹੈ ਪੁਲਿਸ ਅਧਿਕਾਰੀਆਂ ਨੂੰ ਨਾ ਦੇ ਸਕਿਆ। ਇੱਕ ਜਿਹੜੀ ਪੁਲਿਸ ਆਫੀਸਰ ਦੇ ਬੋਡੀ ਕੈਮ ਦੀ ਫੁਟੇਜ ਹੈ, ਉਹਦੇ ਤੋਂ ਪਤਾ ਲੱਗਦਾ ਹੈ ਕਿ ਜਦੋਂ ਉਸ ਬੰਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀਗੀ ਜਾਂ ਉਹਨੂੰ ਉਤਾਰਿਆ ਜਾ ਰਿਹਾ ਸੀਗਾ, ਤੇ ਉਹਨੇ ਕਿਹਾ ਕਿ ਮੈਂ ਬੱਚਿਆਂ ਨੂੰ ਘੁਮਾਉਣ ਫਿਰਾਉਣ ਵਾਸਤੇ ਲਿਆਇਆ, ਜਾਂ ਉਹਨੇ ਹੋਰ ਕਿਸੇ ਤਰੀਕੇ ਨਾਲ ਟਾਲ ਮਟੋਲ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਬੱਚੇ ਹਜੇ ਠੀਕ ਹਾਲਤ ਦੇ ਵਿੱਚ ਸੀਗੇ। ਹੁਣ ਉਹਨਾਂ ਨੂੰ ਇਹਤਿਆਤ ਦੇ ਤੌਰ ਤੇ ਜਿਹੜਾ ਬੱਚਿਆਂ ਨੂੰ ਇਲਾਜ ਦੇ ਲਈ ਹਸਪੀਟਲ ਪਹੁੰਚਾਇਆ ਗਿਆ, ਤੇ ਉਹਨਾਂ ਫਿਲਹਾਲ ਉਹ ਅਨਹਾਰਮਡ ਕਹਿ ਸਕਦੇ ਹਾਂ। ਪੁਲਿਸ ਨੇ ਇਹਦੇ ਬਾਰੇ, ਉਹ ਬੰਦੇ ਦੀ ਆਇਡੈਂਟੀਟੀ ਕੀ ਸੀ, ਇਹਦੇ ਬਾਰੇ ਕੋਈ ਹਜੇ ਜ਼ਿਆਦਾ ਜਾਣਕਾਰੀ ਰਿਲੀਜ਼ ਨਹੀਂ ਕੀਤੀ। ਪਰ ਹਾਂ, ਇਹ ਜਿਹੜੀ ਖਬਰ ਆ ਉਹ ਧਿਆਨ ਜ਼ਰੂਰ ਦਿਵਾਉਂਦੀ ਹੈ ਕਿ ਕਈ ਵਾਰੀ ਜਿਹੜਾ ਛੋਟਾ ਬੱਚਾ ਉਹ ਆਪਣਿਆਂ ਵੱਲੋਂ ਹੀ ਕੀਤੇ ਕ੍ਰਾਈਮ ਦੀ ਜ਼ਦ ਦੇ ਵਿੱਚ ਵੀ ਆ ਸਕਦਾ। ਜੀ, ਦੇਖ ਲਓ ਅੰਕਲ ਸੀ ਉਹਨਾਂ ਦਾ, ਹਾਂਜੀ, ਇਹ ਕੰਮ ਕਰੀ ਜਾਂਦਾ ਸੀ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਟੂਰਿਜ਼ਮ ਵਧਿਆ ਆ। ਕ੍ਰਾਈਮ ਟੂਰਿਜ਼ਮ ਦੇ ਬਾਰੇ ਜੇ ਦੱਸਦੇ ਜਾਈਏ ਤਾਂ ਜਿਹੜੇ ਪ੍ਰੋਸੀਕਿਊਟਰ ਆ ਉਹ ਦੱਸਦੇ ਆ ਵੀ ਇਹਦੀ ਪਰਿਭਾਸ਼ਾ ਇਹ ਆ, ਜਦ ਕੋਈ ਬਾਹਰਲੇ ਮੁਲਕ ਦੇ ਲੋਕ ਇੱਥੇ ਸਿਰਫ ਤੇ ਸਿਰਫ ਕ੍ਰਾਈਮ ਕਮਿਟ ਕਰਨ ਦੇ ਲਈ ਆਉਂਦੇ ਆ ਤਾਂ ਉਦੋਂ ਉਸ ਨੂੰ ਕ੍ਰਾਈਮ ਟੂਰਿਜ਼ਮ ਆਖਿਆ ਜਾਂਦਾ ਆ। ਇੱਕ ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਕ੍ਰਾਈਮ ਟੂਰਿਜ਼ਮ ਦੇ ਜਿਹੜੇ ਲੋਕ ਆ ਉਹਨਾਂ ਨੂੰ ਫੜਿਆ ਗਿਆ ਆ। ਕਹਿੰਦੇ ਵੀ ਇਹ ਜ਼ਿਆਦਾਤਰ ਸਾਊਥ ਅਮਰੀਕਾ ਤੋਂ ਆਉਂਦੇ ਸੀ, ਮੁਲਕ ਦੇ ਵਿੱਚ ਫਲਾਈ ਇਨ ਕਰਦੇ ਸੀ ਤੇ ਇੱਥੇ ਆ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਸੀਗੇ। ਕਹਿੰਦੇ ਵੀ ਇਹੀ ਨਹੀਂ, ਇਹਨਾਂ ਨੇ ਮਿਲੀਅਨਸ ਆਫ ਡਾਲਰ ਲੌਂਡਰ ਵੀ ਜਿਹੜਾ ਉਹ ਕੀਤਾ। ਕਹਿੰਦੇ ਵੀ ਇਸ ਆਪਰੇਸ਼ਨ ਦੇ ਵਿੱਚ 6 ਸਾਲ ਤੋਂ ਇਹ ਲੱਗੇ ਹੋਏ ਸੀ। 46 ਕਾਊਂਟ ਦੀ ਇੰਡਾਈਟਮੈਂਟ ਬੀਤੇ ਦਿਨਾਂ 'ਚ ਪ੍ਰੋਸੀਕਿਊਟਰਸ ਦੇ ਦੁਆਰਾ 7 ਜਾਣਿਆਂ ਦੇ ਉਲਟ ਜਿਹੜੀ ਉਹ ਪੇਸ਼ ਕੀਤੀ ਗਈ ਆ, ਜਿਨ੍ਹਾਂ ਦੇ ਵਿੱਚੋਂ 6 ਲੋਕ ਜਿਹੜੇ ਵੈਨਿਊਜ਼ ਬੇਸਡ ਇੱਕ ਰੈਂਟਲ ਕਾਰ ਏਜੰਸੀ ਦੇ ਨਾਲ ਜੁੜੇ ਹੋਏ ਸੀਗੇ। ਉਹ ਕੀ ਹੁੰਦੇ ਸੀ, ਜਿਹੜੇ ਲੋਕ ਬਾਹਰੋਂ ਆ ਰਹੇ ਸੀ, ਜ਼ਿਆਦਾਤਰ ਕਹਿੰਦੇ ਵੀ ਇਹ ਚਿਲੀ ਤੋਂ ਲੋਕ ਆ ਰਹੇ ਸੀ, ਕਿਉਂਕਿ ਉੱਥੋਂ ਇੱਥੇ ਆਉਣ ਦੇ ਲਈ ਵੀਜ਼ਾ ਨਹੀਂ ਲੈਣਾ ਪੈਂਦਾ। ਵੈਟਿੰਗ ਦੇ ਨਾਲ ਜਿਹੜਾ ਤੁਸੀਂ ਈਜ਼ੀਲੀ ਇੱਥੇ ਆ ਸਕਦੇ ਹੈਗੇ ਆ। ਸੋ ਕਹਿੰਦੇ ਵੀ ਉਹ ਉੱਥੋਂ ਸਾਦੇ ਸੀ, ਇਹਨਾਂ ਨੂੰ ਸਪੈਸ਼ਲ ਚੋਰੀਆਂ ਕਰਨ ਦੇ ਲਈ ਆਪਣੀਆਂ ਗੱਡੀਆਂ ਦੇ ਉੱਤੇ ਘੱਲਿਆ ਜਿਹੜਾ ਉਹ ਜਾਂਦਾ ਸੀ। ਹੋਮ ਬਰਗਲਰੀਜ਼ ਤੇ ਸ਼ਾਪ ਲਿਫਟਿੰਗ ਰੀਟੇਲ ਸਟੋਰਸ ਦੇ ਵਿੱਚ ਇਹ ਹੋਈ ਸੀ। ਕੈਲੀਫੋਰਨੀਆ ਕ੍ਰਾਈਮ ਦੇ ਲਈ ਇੱਕ ਮੈਗਨੇਟ, ਚੁੰਬਕ ਦਾ ਕੰਮ ਕਰ ਰਿਹਾ ਸੀ ਜਦੋਂ ਤੋਂ ਇਹਨਾਂ ਨੇ ਕ੍ਰਾਈਮ ਵਾਲੇ ਜਿਹੜੇ ਕਹਿ ਲਓ ਵੀ ਕਾਨੂੰਨਾਂ ਦੇ ਵਿੱਚ ਢਿੱਲ ਜਿਹੜੀ ਉਹ ਦਿੱਤੀ ਸੀ। ਸੋ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੇ 6 ਜਾਣਿਆਂ ਦੇ ਦੁਆਰਾ 6 ਜਾਣਿਆਂ ਦੇ ਦੁਆਰਾ ਇਹ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ। ਸੋ ਹੁਣ ਕਹਿੰਦੇ ਵੀ ਉਹਨਾਂ ਨੂੰ ਫੈਲਨੀ ਚਾਰजेस ਦਾ ਸਾਹਮਣਾ ਕਰਨਾ ਪਊਗਾ। ਸੋ ਲੈਟਿਨ ਅਮਰੀਕਾ ਦਾ ਇੱਕ ਅਜਿਹਾ ਹੀ ਮੁਲਕ ਆ ਚਿਲੀ, ਜਿੱਥੋਂ ਤੁਸੀਂ ਟਰੈਵਲ ਕਰ ਸਕਦੇ ਆ ਟੂਰਿਸਟ ਵੀਜ਼ੇ ਤੋਂ ਬਗੈਰ, ਐਪਲੀਕੇਸ਼ਨ ਤੇ ਵੈਟਿੰਗ ਪ੍ਰੋਸੈਸ ਦੇ ਜਿਹੜੇ ਉਹ ਨਾਲ। ਸੋ ਕਹਿੰਦੇ ਵੀ ਕ੍ਰਾਈਮ ਟੂਰਿਜ਼ਮ ਅਕ੍ਰੋਸ US ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਹੋ ਰਿਹਾ ਆ, ਪਰ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਦੀ ਸਭ ਤੋਂ ਵੱਡੀ ਜਿਹੜੀ ਮਾਰ ਆ ਉਹ ਦੇਖਣ ਨੂੰ ਮਿਲੀ ਆ। ਤੇ ਇਹ ਜਿਹੜੇ ਅਕਿਲ ਡੇਵਿਸ ਜੋ ਅਸਿਸਟੈਂਟ ਡਾਇਰੈਕਟਰ ਇੰਚਾਰਜ ਨੇ FBI LA ਫੀਲਡ ਆਫਿਸ ਦੇ, ਉਹਨਾਂ ਨੇ ਕਿਹਾ ਵੀ ਇਹ ਫਿਊਚਰ ਇਨਵੈਸਟੀਗੇਸ਼ਨ ਦੇ ਲਈ ਬਲੂਪ੍ਰਿੰਟ ਸਾਡੇ ਕੋਲ ਆ ਚੁੱਕਾ ਆ। ਇੱਥੋਂ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਹੋਰ ਕਈ ਕੇਸ ਆਪਣੇ ਸਾਹਮਣੇ ਆਉਣਗੇ। ਕਹਿੰਦੇ ਵੀ ਅਰਲੀਅਰ ਪਹਿਲਾਂ ਇਸ ਮਹੀਨੇ ਦੇ ਵਿੱਚ ਇੱਕ ਕੋਲੰਬੀਅਨ ਮੂਲ ਦਾ ਤੇ ਇੱਕ ਵੈਨੇਜ਼ੁਏਲਨ ਮੂਲ ਦਾ, ਉਹ ਵੀ ਇੱਕ ਕ੍ਰਾਈਮ ਟੂਰਿਸਟ ਸੀ। ਉਹਨਾਂ ਨੂੰ $1 ਮਿਲੀਅਨ ਦੀ ਬੈਵਰਲੀ ਹਿਲਸ ਦੇ ਵਿੱਚ ਚੋਰੀ, ਰੋਬਰੀ, ਡਾਕੇ ਦੇ ਨਾਲ ਜਿਹੜਾ ਆ ਉਹ ਚਾਰਜ ਕੀਤਾ
ਗਿਆ ਹੈਗਾ ਆ। ਸੋ ਜਿਹੜੀ ਕਈ ਵਾਰੀ ਆਪਾਂ ਇਹ ਗੱਲਾਂ ਸੁਣਦੇ ਨਾ ਵੀ ਉੱਥੋਂ ਕਈ ਲੋਕ ਹਾਂਜੀ, ਹਾਂਜੀ। ਕ੍ਰਿਮੀਨਲ ਜਿਹੜੇ ਉਹ ਆ ਜਾਂਦੇ ਆ, ਉਹ ਇਹਨਾਂ ਅਜਿਹੇ ਲੋਕਾਂ ਕਰਕੇ ਸਾਰੇ ਬਦਨਾਮ ਜਿਹੜੇ ਆ ਉਹ ਹੋ ਜਾ ਹੋ ਰਹੇ ਨੇ। ਸੋ ਕਹਿੰਦੇ ਵੀ ਇਹ ਜਿਹੜੇ ਲੋਕ ਆ ਸਪੈਸ਼ਲ ਇੱਥੇ ਦੇ ਰਹਿਣ ਵਾਲੇ, ਉਹ ਉੱਥੋਂ ਬੰਦਿਆਂ ਨੂੰ ਸੱਦਦੇ ਸੀ, ਉਹਨਾਂ ਤੋਂ ਕ੍ਰਾਈਮ ਕਮਿਟ ਕਰਾਉਂਦੇ ਸੀਗੇ, ਤੇ ਇਹ ਜਿਹੜਾ ਇੱਕ ਰਿੰਗ ਆ ਪਿਛਲੇ 6 ਸਾਲਾਂ ਤੋਂ ਚੱਲਦਾ ਆ ਰਿਹਾ ਸੀ। ਇਹ ਮੰਨਿਆ ਜਾ ਰਿਹਾ ਕਥਿਤ ਤੌਰ ਦੇ ਉੱਤੇ $5 ਮਿਲੀਅਨ ਤੋਂ ਵੱਧ ਦੀ ਜਿਹੜੀ ਇਹਨਾਂ ਨੇ ਜਿਹੜੀ ਚੋਰੀ ਕਰਕੇ ਜਾਂ ਡਾਲਰ ਇਕੱਠੇ ਕਰਕੇ ਇੱਥੋਂ ਵਾਪਸ ਵੀ ਜਿਹੜੇ ਆ ਉਹ ਘੱਲ ਚੁੱਕੇ ਆ। ਸੋ 57 ਸਾਲਾਂ ਦਾ ਹੁਆਨ ਕਾਰਲੋਸ ਟੋਲਾ ਡੂਰਾਨ ਉਸ ਨੂੰ ਜਿਹੜਾ ਚੋਰੀ ਕੀਤੇ ਸਮਾਨ ਨੂੰ ਜਿਹੜਾ ਉਹ ਜਿਹੜਾ ਖਰੀਦਣ ਦਾ ਵੀ ਜਿਹੜੇ ਦੋਸ਼ ਇਸ ਉੱਤੇ ਲੱਗੇ ਆ। ਇਸ ਦੇ ਨਾਲ 41 ਸਾਲਾਂ ਦੀ ਐਨਾ ਮਾਰੀਆ ਐਰੀਆ ਗਾਡਾ ਵੀ ਜਿਹੜੀ ਇਸ ਦੇ ਵਿੱਚ ਅੰਦਰ ਜਿਹੜੀ ਉਹ ਕੀਤੀ ਗਈ ਆ, ਚਾਰਜ ਜਿਹੜੀ ਉਹ ਹੋਈ ਆ। ਜੌਨ ਕਾਰਲੋਸ ਟੋਲਾ, ਮਿਗਲ ਐਂਜਲ ਪੈਟਰੀਸ਼ੀਆ ਐਂਡਰਟਨ ਤੇ ਫੈਡਰੀਸ਼ੀਓ ਹੋਰੇ ਟ੍ਰਿਬਲ, ਇਹਨਾਂ ਦੇ ਉੱਤੇ ਚਾਰਜਿਸ 6 ਤੇ ਲੱਗੇ ਨੇ। ਜੀ ਬਿਲਕੁਲ, ਹਰ ਇੱਕ ਬੰਦਾ, ਹਰ ਇੱਕ ਬਸ਼ਿੰਦਾ ਕ੍ਰਾਈਮ ਫ੍ਰੀ ਸੁਸਾਇਟੀ ਡਿਜ਼ਰਵ ਕਰਦਾ। ਸੋ ਸਰਕਾਰਾਂ ਨੂੰ ਇਹਦੇ ਤੇ ਨੱਥ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਤੇ ਅਗਲੀ ਖਬਰ ਦੇ ਵੱਲ ਵਧੀਏ, ਉਹ ਵੀ ਕ੍ਰਾਈਮ ਦੇ ਨਾਲ ਜੁੜੀ ਆ, ਡਰੱਗ ਦੇ ਨਾਲ ਜੁੜੀ ਹੋਈ ਆ। ਦੱਸਿਆ ਜਾ ਰਿਹਾ ਕਿ ਇਸ ਟਾਈਮ ਜਿਹੜੇ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਨੈਸ਼ਨਲ ਗਾਰਡ ਆ ਜਿਹੜਾ, ਉਹਨੇ ਜਾਂ ਟਾਸਕ ਫੋਰਸ ਨੇ, ਉਹਨੇ 8.8 ਮਿਲੀਅਨ ਜਿਹੜੀ ਫੈਂਟਨਲ ਪਿਲਸ ਆ ਉਹ ਬਰਾਮਦ ਕੀਤੀਆਂ ਨੇ। ਤਕਰੀਬਨ 4,638 ਪਾਊਂਡ ਜਿਹੜਾ ਫੈਂਟਨਲ ਪਾਊਡਰ ਆ ਉਹ ਬਰਾਮਦ ਕੀਤਾ 2024 ਦੇ ਵਿੱਚ। ਇਹਨਾਂ ਦੀ ਕੀਮਤ 40 ਮਿਲੀਅਨ ਬਣਦੀ ਹੈ, ਜਿਹੜੀ ਕਿ ਇਲੀਗਲ ਜਿਹੜਾ ਡਰੱਗ ਆ ਇੱਥੇ ਕੈਲੀਫੋਰਨੀਆ ਦੇ ਵਿੱਚ, ਤੇ ਬਹੁਤ ਐਡਾ ਖਤਰਨਾਕ ਡਰੱਗ ਇਹ ਹੈਗੀ ਇਹਦੇ ਵਿੱਚ, ਜਿਹੜੀ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਦੱਸਿਆ ਜਾ ਰਿਹਾ ਕਿ ਟਾਸਕ ਫੋਰਸ ਜਿਹੜੀ ਕਿ ਜ਼ਿੰਮੇਵਾਰੀ ਜਿਹਦੇ ਕੋਲ, ਜਿਨ੍ਹਾਂ ਨੇ ਨਸ਼ਿਆਂ ਦੀ ਬਰਾਮਦਗੀ ਕਰਨੀ ਹੈ, ਉਹਨਾਂ ਨੇ ਦੱਸਿਆ ਕਿ ਤਕਰੀਬਨ ਪਿਛਲੇ ਜਿਹੜਾ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਦੇ ਵਿੱਚ 152% ਜਿਹੜੀ ਆ ਉਹ ਤੈਨਾਤੀ ਵਧਾਈ ਗਈ ਸੀ। ਸੈਨ ਹਿਸਟਰੋ ਇਲਾਕਿਆਂ ਦੇ ਵਿੱਚ, ਓਟੇਮੇਸਾ, ਟਿਕੈਟ ਤੇ ਹੋਰ ਜਿਹੜੇ ਇਲਾਕੇ ਨੇ, ਪੋਰਟ ਜਿਹੜੇ ਐਂਟਰੀ ਦੇ ਪੋਰਟਸ ਨੇ, ਉਹਨਾਂ ਦੇ ਵਿੱਚ। ਗਵਰਨਰ ਨਿਊਸਮ ਦੇ ਜਿਹੜਾ ਦਫ਼ਤਰ ਨੇ, ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਫੈਂਟਨਲ ਹੈ, ਇਹ ਯੂਐਸ ਦੇ ਵਿੱਚ ਤੇ ਕੈਲੀਫੋਰਨੀਆ ਤੋਂ ਹੋਰ ਥਾਵਾਂ ਦੇ ਵਿੱਚ ਟਪਾਉਣ ਦੇ ਲਈ ਜਿਹੜੀ ਆ ਉਹ ਇੱਥੇ ਸਮਗਲ ਕੀਤੀ ਗਈ ਸੀ, ਜਿਹਦੇ ਵਿੱਚ ਕਈ ਕਾਊਂਟਰਡ ਵੀ ਹੋਏ ਨੇ ਤੇ ਕਈ ਮਾਮਲਿਆਂ ਦੇ ਵਿੱਚ ਗ੍ਰਿਫਤਾਰੀਆਂ ਵੀ ਹੋਈਆਂ ਨੇ। ਪਰ ਤੁਸੀਂ ਦੇਖ ਲਓ ਕਿ ਨਸ਼ਾ ਜੇ ਐਡੀ ਵੱਡੀ ਪੱਧਰ ਤੇ ਉਹ ਵੀ ਯੂਐਸ ਮੈਕਸੀਕੋ ਬਾਰਡਰ ਦੇ ਰਾਹੀਂ ਆ ਰਿਹਾ, ਤੇ ਇਹ ਤਾਂ ਉਹ ਆ ਜਿਹੜਾ ਆਪਾਂ ਨੂੰ ਪਤਾ ਲੱਗ ਰਿਹਾ, ਜਿਹੜਾ ਗਵਰਨਰ ਨਿਊਸਮ ਦੇ ਦਫ਼ਤਰ ਦੁਆਰਾ ਦੱਸਿਆ ਗਿਆ। ਪਰ ਜਿਹੜਾ ਫੜਿਆ ਨਹੀਂ ਜਾਂਦਾ, ਜਿਹੜਾ ਲੰਘ ਜਾਂਦਾ, ਉਹਦੀ ਗਿਣਤੀ ਕਿੱਡੀ ਵੱਡੀ ਹੋਊਗੀ। ਜੀ, ਅਗਲੀ ਜਿਹੜੀ ਪ੍ਰਵੀਨ ਜੀ ਖਬਰ ਕਰਦੇ ਜਾਈਏ, ਯੂਐਸ ਦੀ ਇਕਨੋਮੀ ਦੇ ਨਾਲ ਸੰਬੰਧਿਤ ਖਬਰ ਆ। ਕਹਿੰਦੇ ਵੀ ਪਿਛਲੇ ਕੁਆਟਰ ਦੇ ਵਿੱਚ ਯੂਐਸ ਦੀ ਇਕਨੋਮਿਕ ਗਰੋਥ 3% ਐਨੂਅਲ ਰੇਟ ਦੇ ਉੱਤੇ ਪਹੁੰਚੀ ਆ। ਇਹ ਜਿਹੜੇ ਰਿਵਾਈਜ਼ਡ ਆંકੜੇ ਸਾਹਮਣੇ ਆਏ ਆ, ਇਸੇ ਨਾਲ ਸੰਬੰਧਿਤ ਜਿਹੜੀ ਗੱਲ ਕਰਦੇ ਜਾਈਏ, ਜਦੋਂ 8 ਲੱਖ ਤੋਂ ਵੱਧ ਜੌਬਸ ਦਾ ਘਪਲਾ ਸਾਹਮਣੇ ਆਇਆ ਸੀਗਾ, ਉਹਦੇ ਵਿੱਚ ਹੁਣ ਬਿਊਰੋ ਆਫ ਲੇਬਰ ਸਟੈਟਿਸਟਿਕਸ ਕਹਿੰਦਾ ਆ ਵੀ ਸਾਡੇ ਟੈਕਨੀਕਲ ਗਲਿਚ ਕਰਕੇ ਇਹ ਜਿਹੜੀ ਪ੍ਰੋਬਲਮ ਆਈ ਸੀਗੀ। ਸੋ ਇਹਨਾਂ ਨੇ ਭੀੜੀ ਗਲੀ ਬਹਾਨੇਬਾਜ਼ ਜਿਹੜੀ ਉਹ ਕੀਤੀ ਆ। ਹੁਣ ਰਿਐਲਿਟੀ ਆ ਕਿ ਨਹੀਂ, ਇਹ ਤਾਂ ਸਾਨੂੰ ਪਤਾ ਨਹੀਂ, ਪਰ ਦਾਵਾ ਉਹਨਾਂ ਦਾ ਇਸ ਟਾਈਮ ਸਾਹਮਣੇ ਆ। ਉਧਰ ਯੂਐਸ ਇਕਨੋਮੀ ਦੇ ਉੱਤੇ ਵਾਪਸ ਆਈਏ ਤਾਂ ਕਹਿੰਦੇ ਵੀ 3%, ਇਹ ਕਹਿੰਦੇ ਵੀ ਇੱਕ ਸਿਹਤਮੰਦ ਪੇਸ ਆ, ਸਪੀਡ ਆ, ਜਿਹਦੇ ਨਾਲ ਯੂਐਸ ਦੀ ਇਕਨੋਮੀ ਮੁੜ ਵਧੀ ਆ। ਕਾਮਰਸ ਡਿਪਾਰਟਮੈਂਟ ਨੇ ਪਹਿਲਾਂ ਇਹ ਅਨੁਮਾਨਿਆ ਸੀਗਾ ਵੀ ਜਿਹੜੀ GDP ਆ ਉਹ 2.8% ਵਧੀ ਸੀ, ਪਰ ਇਸ ਨੂੰ ਹੁਣ ਦੁਬਾਰਾ ਰੀਵੈਂਪ ਕਰਕੇ 3% ਦੇ ਉੱਤੇ ਆਖਿਆ ਗਿਆ ਆ। ਦੂਜੇ ਕੁਆਟਰ ਦੇ ਵਿੱਚ ਐਕਸਲਰੇਸ਼ਨ ਕੋਈ ਜ਼ਿਆਦਾ ਨਹੀਂ ਸੀ, ਉਹ ਮਹਿਜ 1.4% ਸੀ। ਸੋ ਉਸ ਤੋਂ ਡਬਲ ਰੇਟ ਦੇ ਉੱਤੇ ਹੁਣ ਕਹਿ ਸਕਦੇ ਹਾਂ ਵੀ ਵਧੀ ਹੈ। ਕੰਜ਼ਿਊਮਰ ਸਪੈਂਡਿੰਗ, ਜੋ ਕਿ ਯੂਐਸ ਇਕਨੋਮੀ ਦਾ 70% ਦੀ ਹਿੱਸਾ ਹੁੰਦੀ ਆ, ਉਹ ਵੀ ਪਿਛਲੇ ਕੁਆਟਰ ਦੇ ਮੁਕਾਬਲੇ ਤਕਰੀਬਨ 3% ਵਧੀ ਆ। ਸਰਕਾਰ ਦੇ ਇਨੀਸ਼ੀਅਲ ਐਸਟੀਮੇਟ ਸੀਗਾ ਪਹਿਲਾਂ 2.3% ਦਾ। ਬਿਜ਼ਨਸ ਇਨਵੈਸਟਮੈਂਟ ਇਹ 7.5% ਦੀ ਦਰ ਦੇ ਉੱਤੇ ਵਧੀ ਆ, ਜੋ ਕਿ ਇਨਵੈਸਟਮੈਂਟ ਇਨ ਇਕਵਿਪਮੈਂਟ ਬਲਕਿ 10.8% ਦੇ ਵਿੱਚ ਇਸ ਦੀ ਛਾਲ ਜਿਹੜੀ ਉਹ ਵੱਜੀ ਆ। ਸੋ ਥਰਸਡੇ ਦੀ ਜਿਹੜੀ ਅੱਜ ਦੀ ਰਿਪੋਰਟ ਆ ਇਕਨੋਮੀ ਦੀ, ਇੱਥੋਂ ਇਹ ਪਤਾ ਲੱਗਦਾ ਵੀ ਯੂਐਸ ਦੀ ਇਕਨੋਮੀ ਅਜੇ ਵੀ ਰੈਜ਼ਿਲੀਐਂਟ ਆ, ਚਾਹੇ ਹਾਲਾਤ ਬਾੜੇ ਚੰਗੇ ਨਹੀਂ, ਪਰ ਫਿਰ ਵੀ ਉਸ ਦੇ ਬਾਵਜੂਦ ਥੋੜੀ ਮਜ਼ਬੂਤੀ ਆ ਉਹ ਲਗਾਤਾਰ ਦਿਖਾ ਰਹੀ ਆ। ਪਰ ਬਹੁਤੇ ਅਮਰੀਕਨ ਅਜੇ ਵੀ ਮਹਿੰਗੀਆਂ ਕੀਮਤਾਂ, ਇਨਫਲੇਸ਼ਨ ਦੇ ਝੰਬੇ ਹੋਏ ਹੀ ਨਜ਼ਰ ਆ ਰਹੇ ਆ। ਆਪਾਂ ਵੀ ਉਹਨਾਂ ਦੇ ਵਿੱਚ ਨਾਲ ਹੀ ਆ ਸਾਰੇ ਜਾਣੇ। ਅਸੀਂ ਸਾਰੇ ਜਾਣੇ ਇਹੀ ਚਾਹ ਰਹੇ ਹਾਂ ਵੀ ਜਿਹੜੇ ਪ੍ਰੀ ਕੋਵਿਡ ਪ੍ਰਾਈਸਿਸ ਆ ਉੱਥੇ ਸਮਹਾਉ ਪਹੁੰਚਿਆ ਜਾਵੇ। ਬਿਲਕੁਲ।
ਸੋ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਜੀ ਖਬਰਾਂ ਦਾ ਉਹ ਸਮਾਪਤੀ ਵਾਲਾ ਜਾਂਦੇ ਮਾਰਕੀਟ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਰਾਜ ਕਰਮਵੀਰ ਸਿੰਘ ਜੀ ਉਹ ਸਾਂਝੀਆਂ ਕਰਦੇ ਚੱਲੀਏ। ਬਿਲਕੁਲ ਜੀ, ਉਸ ਤੋਂ ਪਹਿਲਾਂ ਇੱਕ ਹੋਰ ਖਬਰ ਕਰਕੇ ਦੱਸਦੇ ਜਾਈਏ। ਜੀ ਯੂਕਰੇਨ ਦੇ ਵਿੱਚ F-16 ਪਲੇਨ ਬਹੁਤ ਹੀ ਇੱਕ ਜ਼ਬਰਦਸਤ ਪਲੇਨ, ਜੀ। ਫਾਈਟਰ ਪਲੇਨ ਮੰਨਿਆ ਜਾਂਦਾ ਆ। ਇਧਰੋਂ ਵੈਸਟਰਨ ਮੁਲਕਾਂ ਦੇ ਦੁਆਰਾ ਡੋਨੇਟ ਕੀਤਾ ਗਿਆ ਸੀ, ਉੱਥੇ ਕ੍ਰੈਸ਼ ਜਿਹੜਾ ਉਹ ਕਹਿੰਦੇ ਹੋ ਗਿਆ ਹੋ ਗਿਆ ਹੈਗਾ ਆ। ਸੋ ਰਸ਼ੀਆ ਦੇ ਦੁਆਰਾ ਬੀਤੇ ਵੀਕਐਂਡ ਤੋਂ ਬਾਅਦ ਦੇ ਵਿੱਚ ਹਮਲੇ ਜਿਹੜੇ ਆ ਉਹ ਤੇਜ਼ ਕੀਤੇ ਗਏ ਆ। ਮਿਜ਼ਾਈਲ ਅਟੈਕ ਮਿਜ਼ਾਈਲ ਅਟੈਕਸ ਜਿਹੜੇ ਉਹ ਹੋਏ ਆ। ਪਹਿਲੋਂ ਇਹਨਾਂ ਨੇ ਰੂਸ ਦੇ ਵਿੱਚ ਆਪਣੇ ਹਮਲੇ ਵਧਾਏ ਹੋਏ ਸੀਗੇ। ਮੰਨਿਆ ਜਾ ਰਿਹਾ ਵੀ F-16 ਪਲੇਨ ਉਸ ਦੀ ਇਨਵੈਸਟੀਗੇਸ਼ਨ ਤਾਂ ਹੋਊਗੀ, ਤਾਂ ਕਹਿੰਦੇ ਵੀ ਪਾਇਲਟ ਦੀ ਵੀ ਮੌਤ ਹੋਈ ਦੱਸੀ ਜਿਹੜੀ ਉਹ ਜਾ ਰਹੀ ਹੈਗੀ ਆ। 4 ਰਸ਼ੀਅਨ ਮਿਜ਼ਾਈਲਸ ਕਹਿੰਦੇ ਵੀ ਉਸ ਦੇ ਦੁਆਰਾ F-16 ਪਲੇਨ ਨੂੰ ਜਿਹੜਾ ਉਹ ਨਿਸ਼ਾਨ ਸਿੱਟ ਲਿਆ ਗਿਆ ਆ, ਉਸ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਆ। ਹੁਣ ਤੱਕ 6 ਜਿਹੜੇ ਵਾਰ ਪਲੇਨਸ ਆ ਉਹ ਯੂਕਰੇਨ ਨੂੰ ਜਿਹੜੇ ਉਹ ਘੱਲੇ ਜਾ ਚੁੱਕੇ ਹੈਗੇ ਆ। ਮਿਨਿਸਟਰੀ ਜਿਹੜੀ ਉੱਥੋਂ ਦੀ ਡਿਫੈਂਸ ਦੀ ਆ ਉਹਨੇ ਇਸ ਕ੍ਰੈਸ਼ ਦੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਜੀ ਬਿਲਕੁਲ, ਪਾਇਲਟ ਓਲੇਸਕੇ ਮੈਸ ਜਿਹੜਾ ਉਹ ਮਾਰਿਆ ਗਿਆ, ਹਾਦਸੇ ਦਾ ਸ਼ਿਕਾਰ ਹੋਇਆ ਤੇ ਇਹ ਉਹਨਾਂ 6 ਦੇ ਵਿੱਚੋਂ ਸੀਗਾ ਜਿਨ੍ਹਾਂ ਨੂੰ ਟ੍ਰੇਨ ਕੀਤਾ ਗਿਆ ਸੀ F-16 ਨੂੰ ਉਡਾਉਣ ਦੇ ਲਈ। ਜੀ ਜੀ ਜਾਂਦੇ ਹੁਣ ਮਾਰਕੀਟਸ ਦੇ ਜੇ ਹਾਲ ਪ੍ਰਵੀਨ ਜੀ ਦੱਸਦੇ ਜੀ। ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ ਫਿਰ ਚੜਾਈ ਰਹੀ 200 ਤੇ 44 ਪੁਆਇੰਟ ਵੱਧ ਕੇ 41,335 ਤੇ ਬੰਦ ਹੋਇਆ। S&P ਬਰਾਬਰ ਹੀ ਰਿਹਾ 5500 ਤੇ 92 ਤੇ। ਨੈਸਡੈਕ 40 ਪੁਆਇੰਟ ਘਟ ਕੇ 17,516 ਤੇ ਬੰਦ ਹੋਇਆ। ਸੋਨੇ ਦਾ ਭਾਅ $2553 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ। 10 ਈਅਰ ਯੀਲਡ 3.86%। ਕ੍ਰਿਪਟੋ ਕਰੰਸੀ ਚ ਬਿਟਕੋਇਨ 59,339 ਤੇ ਇਥੀਰੀਅਮ 2500 ਤੇ $28 ਦੇ ਬਰਾਬਰ ਚੱਲ ਰਿਹਾ ਹੈ। ਜੀ ਬਿਲਕੁਲ, ਜੇਕਰ ਆਪਾਂ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1.35 ਦੇ ਬਰਾਬਰ, ਇੰਡੀਆ ਦੇ 83 ਰੁਪਏ 95 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ 58 ਪੈਸਿਆਂ ਦੇ ਬਰਾਬਰ ਇੱਕ $US ਦੀ ਕੀਮਤ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US US